ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 7 ਜਨਵਰੀ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾਂ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਹੈ ਜੀ ਕਿ ਬੋਲਣਾ ਨਹੀਂ ਹੈ। ਹਾਂਜੀ, ਕੂਣਾ ਨਹੀਂ ਹੈ, ਤੁਹਾਡੀ ਆਵਾਜ਼ ਨਾ ਨਿਕਲੇ ਕਿਸੇ ਦੀ ਵੀ, ਬਲਕਿ ਸਾਹ ਵੀ ਨਾ ਨਿਕਲੇ। ਇਹ ਚੌਧਰੀ ਨਿਜ਼ਾਮਦੀਨ ਸਾਹਿਬ ਦੀ ਤੁਹਾਡੇ ਸਾਰਿਆਂ ਦੇ ਕੋਲੋਂ ਤੇ ਡਿਮਾਂਡ ਹੈ ਹੀ ਹੈ, ਤੇ ਜਿਹੜਾ ਬੋਲੇ ਉਹਦਾ ਫਿਰ ਇਲਾਜ ਕਰ ਹੀ ਦਿੰਦੇ ਨੇ। ਲੇਕਿਨ ਉਹਨਾਂ ਨੇ ਮਾਸ਼ਾਅੱਲਾ ਇਹ ਡਿਮਾਂਡ ਜਿਹੜੀ ਹੈ ਉਹ ਇਮਰਾਨ ਖਾਨ ਸਾਹਿਬ ਅੱਗੇ ਵੀ ਰੱਖੀ ਹੈ। ਉਹਨਾਂ ਆਖਿਆ ਵੀ ਤੁਹਾਨੂੰ ਛੱਡਦੇ ਨੇ, ਲੇਕਿਨ ਤੁਸੀਂ ਕੂਣਾ ਨਹੀਂ, ਕੂਣਾ ਮਤਲਬ ਬੋਲਣਾ ਨਹੀਂ। ਇਹ ਗੱਲ ਦੱਸੀ ਹੈ ਅਲੀਮਾ ਖਾਨਮ ਸਾਹਿਬਾ ਨੇ। ਉਹਨਾਂ ਆਖਿਆ ਵੀ ਡਾਇਰੈਕਟ ਨਹੀਂ ਹੈ ਮੈਸੇਜ ਆਏ, ਇਨਡਾਇਰੈਕਟ ਸਾਨੂੰ ਮੈਸੇਜ ਘੱਲਦੇ ਨੇ। ਪਹਿਲਾਂ ਇਮਰਾਨ ਖਾਨ ਸਾਹਿਬ ਨੂੰ ਆਖਿਆ ਵੀ ਤੁਸੀਂ 3 ਸਾਲ ਵਾਸਤੇ ਮੁਲਕ ਤੋਂ ਬਾਹਰ ਚਲੇ ਜਾਓ, ਤੇ ਤੁਸੀਂ ਜਿਹੜਾ ਲੇਕਿਨ ਕੂਣਾ ਨਹੀਂ, ਬੋਲਣਾ ਨਹੀਂ, ਸਿਆਸਤ 'ਚ ਸਾਡੇ ਮਾਮਲਾ 'ਚ ਦਖਲ ਨਹੀਂ ਦੇਣਾ। ਜਦੋਂ ਵੇਖਿਆ ਵੀ ਇਮਰਾਨ ਖਾਨ ਅੱਗੋਂ ਕੋਈ ਨਹੀਂ ਮੰਨਦੇ ਔਰ ਸਾਰਾ ਕੁਝ ਭੰਨ ਤਰੋੜ ਕਰਕੇ ਵੇਖ ਲਈ, ਤੇ ਫਿਰ ਦੂਜਾ ਪੈਗਾਮ ਘੱਲਿਆ ਵੀ ਚਲੋ 2 ਸਾਲ ਲਈ ਚਲੇ ਜਾਓ। ਉਹ ਆਂਦੇ ਨਾ ਵੀ ਇਹ ਪੇਸ਼ਕਸ਼ ਮਹਿਦੂਦ ਮੁੱਦਤ ਤੱਕ ਹੈ। ਉਹ ਸਾਮਿਆ ਖਾਨ ਸਾਹਿਬਾ ਨਹੀਂ ਸੀ ਕਹਿੰਦੇ, ਉਹ ਸਿਤਾਰਿਆਂ ਦਾ ਹਾਲ ਜਿਹੜਾ ਉਹ ਭੈਣ ਸਾਡੀ ਫੜ ਕੇ ਵੇਖਦੀ ਸੀ ਸਿਤਾਰੇ ਅੱਗੇ ਪਿੱਛੇ ਕਰਕੇ, ਤੇ ਉਹ ਮੇਰਾ ਮਤਲਬ ਉਸ ਗੱਲਾਂ ਸਾਰੀਆਂ ਉਹ ਹੀ ਕਰਦੀ ਸੀ ਜਿਹੜੀ ਚੌਧਰੀ ਸਾਹਿਬ ਉਹਦੇ ਵਿੱਚ ਫੀਡ ਕਰਦੇ ਸਨ। ਕਦੇ ਆਂਦੀ ਸੀ ਕਿ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹ ਕਿੰਗ ਮੇਕਰ ਬਣਨ, ਕਿੰਗ ਨਾ ਬਣਨ, ਮਤਲਬ -1 ਚੇਤੇ ਨਾ ਤੁਹਾਨੂੰ। ਉਹ ਸਾਰੀਆਂ ਜਿਹੜੀਆਂ ਕਾਰਵਾਈਆਂ ਇਸ ਸਾਲ ਮਰੀਮ ਨਵਾਜ਼ ਨੇ ਬਹੁਤ ਉੱਤੇ ਜਾਣਾ, ਅੱਲਾ ਨਾ ਕਰੇ, ਅਜੇ ਉਹਨਾਂ ਦੀ ਜ਼ਿੰਦਗੀ ਹੈਗੀ, ਬੱਚੇ ਨੇ ਉਹਨਾਂ ਦੇ ਛੋਟੇ ਛੋਟੇ, ਕਿੱਥੇ ਉੱਤੇ ਘੱਲਣਾ ਉਹਨਾਂ ਨੂੰ। ਸਾਮੀਆ ਖਾਨ ਸਾਹਿਬਾ ਐਡਾ ਉੱਤੇ ਨਾ ਘੱਲੋ। ਫਿਰ ਆਉਂਦੀਆਂ ਸਨ 2025 ਦਾ ਜਿਹੜਾ ਸਾਲ ਹੈ ਉਹਦੇ ਵਿੱਚ ਜਨਰਲ ਆਸਿਮ ਮੁਨੀਰ ਸਾਹਿਬ ਨੇ ਵੀ ਬਹੁਤ ਉੱਤੇ ਜਾਣਾ, ਹੋਰ ਬਹੁਤ ਇੱਜ਼ਤਾਂ ਸਮੇਟਣੀਆਂ ਨੇ। ਫਿਰ ਉਹਨਾਂ ਕੋਲੋਂ ਪੁੱਛਿਆ ਵੀ ਇਹ ਜਿਹੜੇ ਜਨਰਲ ਫੈਜ਼ ਹਮੀਦ ਨੇ ਇਹਨਾਂ ਨੂੰ ਫਾਂਸੀ ਲੱਗ ਸਕਦੀ ਹੈ, ਫਾਹ ਲੱਗ ਸਕਦਾ ਕਿ ਨਹੀਂ। ਉਹਨਾਂ ਆਖਿਆ ਮੈਨੂੰ ਉਹਦਾ ਨਹੀਂ ਪਤਾ, ਉਹਦਾ ਸਿਤਾਰਾ ਮੈਂ ਨਹੀਂ ਪੜ੍ਹਿਆ। ਉਹ ਪਤਾ ਸੀ ਨਾ ਰੱਬ ਨੇੜੇ ਕਿ ਕਸੂਨ ਨੇੜੇ, ਕਿਉਂਕਿ ਇਹ ਵਾਲਾ ਜਿਹੜਾ ਸੌਫਟਵੇਅਰ ਸੀ ਇਹ ਚੌਧਰੀ ਨਿਜ਼ਾਮਦੀਨ ਨੇ ਉਹ ਸਾਡੀ ਭੈਣ ਸਾਮਿਆ ਖਾਨ ਦੇ ਅੰਦਰ ਅਪਡੇਟ ਨਹੀਂ ਸੀ ਕੀਤਾ ਕਿ ਜਨਰਲ ਫੈਜ਼ ਦੀ ਗੱਲ ਦੇ ਉੱਤੇ ਕੀ ਕਰਨਾ। ਹੁਣ ਤੁਸੀਂ ਮਿਲਾਵਟ ਸੋਚੋ ਵੀ ਬਾਕੀ ਸਾਰੀਆਂ ਚੀਜ਼ਾਂ ਤੇ ਸਾਡੇ ਚੌਧਰੀ ਦੇ ਕੰਟਰੋਲ 'ਚ ਹੈ ਹੀ ਸਨ। ਚਲੋ ਲੋਕੀ ਇਹਨਾਂ ਦੇ ਕੋਲੋਂ ਜਾ ਕੇ ਇਹ ਜਿਹੜੇ ਮੇਰਾ ਮਤਲਬ ਹੈ ਕਿ ਹਾਲ ਹਵਾਲ ਕਿਸਮਤ ਦਾ ਵੇਖਦੇ ਨੇ, ਜੇ ਇਹਨਾਂ ਵਿਚਾਰਿਆਂ ਨੂੰ ਐਡਾ ਪਤਾ ਹੋਵੇ ਤੇ ਆਪਣੀ ਕਿਸਮਤ ਸਿੱਧੀ ਨਾ ਕਰ ਲੈਣ, ਪਹਿਲਾਂ ਸਮਝ ਲਓ। ਲੇਕਿਨ ਮੈਂ ਸਮਝ ਸਕਦਾ ਕਈ ਵਾਰੀ ਬੰਦੇ ਨੂੰ ਪਤਾ ਹੁੰਦਾ ਵੀ ਇੱਥੋਂ ਬਣਨਾ ਕੁਝ ਨਹੀਂ, ਬੰਦਾ ਬਸ ਆਪਣੇ ਆਪ ਨੂੰ ਤਸੱਲੀ ਦੇਣ ਵਾਸਤੇ, ਟਾਈਮ ਪਾਸ ਕਰਨ ਵਾਸਤੇ ਚਲਾ ਜਾਂਦਾ ਹੈ, ਗੱਲਬਾਤ ਪੁੱਛ ਲੈਂਦਾ, 4 ਰੁਪਈਏ ਦੇ ਆਉਂਦਾ। ਚਲੋ ਇਹਨਾਂ ਦੀ ਵੀ ਰੱਬ ਨੇ ਰੋਜ਼ੀ ਲਾਈ, ਇਹਨਾਂ ਦੀ ਰੋਜ਼ੀ ਵੀ ਚੱਲਦੀ ਰਹਿੰਦੀ ਹੈ। ਤੁਸੀਂ ਵੀ ਆਪਣੇ ਆਪ ਨੂੰ ਚਲੋ ਜੋ ਵੀ ਕਮਲਾ ਸ਼ਮਲਾ ਬਣਾ ਕੇ ਆਪਣੇ ਆਪ ਨੂੰ ਰਾਜ਼ੀ ਕਰ ਲੈਂਦੇ ਹੋ। ਉਸ ਤੋਂ ਬਾਅਦ ਹੋਣਾ ਤਾਂ ਉਹੀ ਹੁੰਦਾ ਜੋ ਰੱਬ ਨੇ ਕਰਨਾ ਹੈ। ਅਤੇ ਇਹਨਾਂ ਦੀ ਕਿਹੜਾ ਤੁਸੀਂ ਜਾ ਕੇ ਮੇਰਾ ਮਤਲਬ ਹੈ ਕਿ ਬਾਅਦ 'ਚ ਕੋਈ ਕੰਪਲੇਨ ਕਰ ਦੇਣੀ ਹੈ, ਗਰੰਟੀ ਹੁੰਦੀ ਇਹਨਾਂ ਦੀ, ਜਾਂ ਤੁਸੀਂ ਕੁਛ ਹੈ ਵਾਪਸ ਕਰ ਲੈਣੀ ਹੈ। ਉਹ ਤਾਂ ਜੋ ਹੋ ਗਿਆ ਹੋ ਗਿਆ। ਅਤੇ ਇਹਨਾਂ ਵਿਚਾਰਿਆਂ ਨੂੰ ਅਗਰ ਪਤਾ ਹੋਵੇ ਤਾਂ ਆਪਣੇ ਹਾਲਾਤ ਹੀ ਬਿਹਤਰ ਕਰ ਲੈਣ। ਲੇਕਿਨ ਚਲੋ ਮੈਂ ਸਮਝਦਾ ਫਿਰ ਵੀ ਬੰਦਾ ਜਦੋਂ ਪਰੇਸ਼ਾਨੀ 'ਚ ਹੁੰਦਾ ਹੈ ਉਹਨੂੰ ਕੋਈ ਨਾ ਕੋਈ ਸਹਾਰਾ ਚਾਹੀਦਾ ਹੁੰਦਾ, ਜਾ ਕੇ ਕਿਤੇ ਆਪਣਾ ਦਿਲ ਫੋਲਦਾ। ਅੱਗੋਂ ਇਹ ਲੰਮੀਆਂ ਚੌੜੀਆਂ ਗੱਲਾਂ ਸੁਣਾਉਂਦੇ ਨੇ, ਹੁਣ ਤੇਰੇ ਨਾਲ ਆਹ ਹੋ ਜਾਣਾ, ਹੁਣ ਤੇਰੇ ਨਾਲ ਆਹ ਹੋ ਜਾਣਾ, ਤੇਰੇ ਮੈਂ ਕਾਰਡ ਪੜ੍ਹ ਲਏ ਨੇ, ਤੇਰਾ ਸਿਤਾਰਾ, ਤੇਰਾ ਜੂਪੀਟਰ, ਤੇਰਾ ਫਲਾਨਾ। ਪਹਿਲਾਂ ਬੀਬੀ ਗੱਲ ਮੇਰੀ ਸੁਣ ਭੈਣ ਮੇਰੀਏ, ਤੇਰੇ ਕੋਲ ਮੈਨੂੰ ਲੱਗਦਾ ਵੀ ਕਿਰਾਇਆ ਨਹੀਂ ਹੋਣਾ ਉੱਥੋਂ ਦੁਬਈ ਜਾਣ ਦਾ, ਅਤੇ ਤੂੰ ਜੂਪੀਟਰ 'ਤੇ ਪਹੁੰਚ ਜਾਂਦੀ ਹੈ। ਵੀ ਕਿਵੇਂ ਬੈਠੀ ਜੂਪੀਟਰ 'ਤੇ ਪਹੁੰਚਦੀ ਹੈ? ਜੂਪੀਟਰ ਦਾ ਜਿਹੜਾ ਮੈਨੂੰ ਪਤਾ ਹੈ ਉਹ ਤਾਂ ਉਹੀ ਪਤਾ ਹੈ ਵੀ ਜਿੱਥੇ ਅਜੇ ਇਨਸਾਨ ਕੋਈ ਨਹੀਂ ਅੱਪੜ ਸਕੇ, ਅਤੇ ਤੱਤਾ ਵੀ ਬੜਾ ਸੜ ਜਾਏਗੀ ਉੱਥੇ ਜਾ ਕੇ ਮੇਰੀ ਭੈਣ ਸਾਮਿਆ ਖਾਨ। ਇਹ ਮੇਰਾ ਉਹਦੇ ਜੂਪੀਟਰ ਆਂਦੀ ਵੀ ਜੂਪੀਟਰ ਜਿਹੜਾ ਨਾ 8ਵੇਂ ਘਰ 'ਚ ਹੈ, 8ਵੇਂ ਘਰ 'ਚੋਂ ਨਿਕਲ ਕੇ ਇਹ ਕਿਤੇ ਕੋਈ ਮੇਰਾ ਮਤਲਬ ਹੈ ਕੋਈ ਭੋਲਾ ਹੈ, ਰਹਿਮਦੀਨ ਹੈ, ਕੌਣ ਹੈ ਬੰਦਾ ਇਹ ਕਿਹਦਾ ਨਾਂ ਜੂਪੀਟਰ ਰੱਖਿਆ ਜਿਹੜਾ 8ਵੇਂ ਘਰ 'ਚੋਂ ਨਿਕਲ ਕੇ 7ਵੇਂ ਜਾਂਦਾ, 7ਵੇਂ 'ਚੋਂ 6ਵੇਂ ਜਾਂਦਾ, ਅਤੇ ਤੈਨੂੰ ਦੱਸ ਦਿੰਦਾ ਭੈਣ ਮੇਰੀ ਇਹ ਕਿ ਇਸ ਵਾਰੀ 2025 ਦੇ ਵਿੱਚ ਮਰੀਮ ਨਵਾਜ਼ ਜਿਹੜੀ ਉਹਨੇ ਬਹੁਤ ਉੱਤੇ ਚਲੇ ਜਾਣਾ, ਅਤੇ ਨਾਲ ਆਸਿਮ ਮੁਨੀਰ ਸਾਹਿਬ ਦੇ ਵੀ ਸਿਤਾਰੇ ਬਹੁਤ ਉੱਤੇ ਚਲੇ ਜਾਣੇ ਨੇ। ਨਾ ਸ਼ਬਾਜ਼ ਸ਼ਰੀਫ ਦੇ ਸਿਤਾਰੇ ਪੜ੍ਹਦੀ ਹੈ ਤੂੰ, ਨਾ ਜਨਰਲ ਫੈਜ਼ ਹਮੀਦ ਦੇ ਪੜ੍ਹਦੀ ਹੈ, ਨਾ ਕਿਸੇ ਹੋਰ ਦੀ ਪੜ੍ਹਦੀ ਹੈ। 2018 'ਚ ਆਖਿਆ ਸੀ ਵੀ ਇਮਰਾਨ ਖਾਨ ਨੇ ਪ੍ਰਾਈਮ ਮਿਨਿਸਟਰ ਨਹੀਂ ਬਣਨਾ, ਔਰ ਫਿਰ ਆਖਿਆ ਸੀ ਵੀ 2019 'ਚ ਉਹਦੀ ਤਲਾਕ ਵੀ ਹੋ ਜਾਣੀ ਹੈ। ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਭੈਣ ਸਾਡੀ ਦੀ ਆਪਣੀ ਤਲਾਕ ਹੋ ਗਈ। ਚਲੋ ਅੱਲਾ ਖੁਸ਼ੀਆਂ ਦੇਵੇ, ਅੱਗੋਂ ਜ਼ਿੰਦਗੀ ਜਿਹੜੀ ਉਹ ਬਿਹਤਰ ਕਰੇ। ਅਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਚੌਧਰੀ ਸਾਹਿਬ ਦੇ ਕੰਮ ਜ਼ਰਾ ਵੇਖ ਲਓ ਵੀ ਉਹਨਾਂ ਜਿੱਥੇ ਹਰ ਸ਼ੈ ਆਪਣੇ ਕੰਟਰੋਲ 'ਚ ਕੀਤੀ ਸੀ, ਉਹਨਾਂ ਆਖਿਆ ਵੀ ਤੁਹਾਡਾ ਸਿਤਾਰਿਆਂ ਦਾ ਹਾਲ ਵੀ ਅਸੀਂ ਆਪਣੇ ਕੰਟਰੋਲ 'ਚ ਕਰਨਾ ਹੈ। ਹਾਂ, ਮੁਹੱਬਤ ਮੁਝੇ ਉਨ ਜਵਾਨੋਂ ਸੇ ਹੈ ਸਿਤਾरों पे डालते हैं जो कमन, ਯਾਦ ਹੈ ਨਾ ਸ਼ੇਰ? ਮਾਜ਼ਰਤ ਅੱਗੇ ਪਿੱਛੇ ਕੀਤਾ ਹੋਣਾ ਮੈਂ ਥੋੜ੍ਹਾ ਜਿਹਾ ਵਜ਼ਨ ਸ਼ਜ਼ਨ। ਅਤੇ ਇਹ ਬਹਰਹਾਲ ਵੇਖੋ ਸਾਡਾ ਚੌਧਰੀ ਜਿਹੜਾ ਉਹਨੇ ਸਿਤਾਰਿਆਂ 'ਤੇ ਵੀ ਕਮਤ ਪਾਈ ਹੈ, ਅਤੇ ਉਹ ਚਲੋ ਸਿਤਾਰਿਆਂ 'ਤੇ ਨਾਮ ਹੀ ਪਏ, ਸਿਤਾਰਿਆਂ ਵਾਲਿਆਂ 'ਤੇ ਪਾਈ ਹੈ ਨਾ, ਮੇਰਾ ਮਤਲਬ ਉਹਨਾਂ ਨੂੰ ਤਾਂ ਰੱਸੀ ਪਾਈ ਹੈ ਨਾ। ਚਲੋ ਸਿਤਾਰਿਆਂ ਤੱਕ ਅਸੀਂ ਨਹੀਂ ਵੀ ਅੱਪੜ ਸਕਦੇ, ਅਤੇ ਜਿਹੜੇ ਸਿਤਾਰਿਆਂ ਵਾਲੇ ਨੇ ਮਤਲਬ ਉਹਨਾਂ ਦੇ ਜਿਹੜੇ ਹਾਲ ਹਵਾਲ ਝੂਠੇ ਸੱਚੇ ਛੱਡਦੇ ਨੇ ਉਹਨਾਂ ਦੇ ਉੱਤੇ ਤਾਂ ਅਸੀਂ ਪਾਈ ਹੈ ਨਾ। ਬਹਰਹਾਲ ਮੁਖਤਸਰ ਗੱਲ ਇਹ ਕਿ ਚੌਧਰੀ ਸਾਹਿਬ ਨੇ ਜਦੋਂ ਵੇਖਿਆ ਕਿ ਇਮਰਾਨ ਖਾਨ 2 ਸਾਲ ਵਾਸਤੇ ਵੀ ਨਹੀਂ ਜਾਂਦਾ, ਉਹਨਾਂ ਆਖਿਆ ਜੀ ਫਿਰ ਇਸ ਤਰ੍ਹਾਂ ਕਰ ਲਓ ਵੀ ਸਾਲ ਵਾਸਤੇ ਚਲੇ ਜਾਓ। ਫਿਰ ਸਾਲ ਦੀ ਵੀ ਗੱਲ ਨਾ ਇਮਰਾਨ ਖਾਨ, ਉਹਨਾਂ ਕਿਹਾ ਚਲੋ 6 ਮਹੀਨੇ ਲਈ ਚਲੇ ਜਾਓ। ਇਮਰਾਨ ਖਾਨ ਨੇ ਕਿਹਾ ਨਾ ਮੈਂ ਨਹੀਂ ਕਿਤੇ ਵੀ ਜਾਂਦਾ, ਮੇਰਾ ਤਾਂ ਮੁਲਕ ਹੈ, ਮੈਂ ਇੱਥੇ ਹੀ ਰਹਿਣਾ, ਮੈਂ ਨਵਾਜ਼ ਸ਼ਰੀਫ ਹੈ, ਵੀ ਮੈਂ ਇੱਥੇ ਤੁਹਾਡੇ ਕੋਲੋਂ NRO ਲੈ ਕੇ ਤਾਂ ਨਿਕਲ ਜਾ। ਉਹਨਾਂ ਕਿਹਾ ਫਿਰ ਇਸ ਤਰ੍ਹਾਂ ਕਰ ਲਓ 6 ਮਹੀਨੇ ਵੀ ਨਹੀਂ 3 ਮਹੀਨੇ
ਤੁਸੀਂ ਚੁੱਪ ਰਹਿਣਾ ਤੇ ਬਣੀ ਗੱਲ ਆ, ਚਲੇ ਜਾਓ ਘਰ, ਚਲੋ ਮੁਲਕ ਤੋਂ ਬਾਹਰ ਨਾ ਜਾਓ। ਇਮਰਾਨ ਖਾਨ ਨੇ ਕਿਹਾ ਮੈਂ ਇੰਜ ਵੀ ਨਹੀਂ ਕਰਨਾ। ਤੇ ਇਹ ਭਾਈ ਜੀ ਹੁਣ ਜਿਹੜਾ ਨਾ ਇਹ ਰੌਲਾ ਬਣਿਆ ਜੇ, ਜਿਨ੍ਹਾਂ ਦੇ ਕੰਟਰੋਲ 'ਚ ਸਾਰੇ ਹੀ ਸਿਤਾਰੇ ਨੇ, ਉਹਨਾਂ ਦੇ ਕੰਟਰੋਲ 'ਚ ਇਮਰਾਨ ਖਾਨ ਨਹੀਂ ਆਉਣ ਡਿਆ, ਤੇ ਉਹਨਾਂ ਨੇ ਇਹੀ ਸ਼ਰਤ ਰੱਖੀ ਵੀ ਬੋਲਣਾ ਨਹੀਂ। ਅੱਛਾ ਜੀ, ਅੱਗੋਂ ਜਿਹੜਾ ਨਾ ਉਹ ਅਰਦਲੀ ਸਾਹਿਬ ਜਿਹੜੇ ਨੇ, ਨਿੱਕੇ ਅਰਦਲੀ, ਵੱਡੇ ਅਰਦਲੀ ਤੇ ਇਮਰਾਨ ਖਾਨ ਨੇ ਦੱਸ ਹੀ ਦਿੱਤਾ। ਅਰਦਲੀ ਕੌਣ ਹੁੰਦਾ? ਮੇਰਾ ਖਿਆਲ ਹੈ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਫੌਜੀ ਦੋਸਤ ਨੇ ਸਾਡੇ, ਉਹਨਾਂ ਦੱਸਿਆ ਹੀ ਹੈ ਲੋਕਾਂ ਨੂੰ ਵੀ ਅਰਦਲੀ ਕੌਣ ਹੁੰਦਾ। ਹੁਣ ਵੈਸੇ ਮੇਰਾ ਖਿਆਲ ਅਰਦਲੀ ਵਾਲਾ ਕੰਮ ਫੌਜ ਦੇ ਵਿੱਚ ਵੀ ਮੁਕਾ ਦਿੱਤਾ, ਪਤਾ ਨਹੀਂ ਮੁਕਾ ਦਿੱਤਾ ਕਿ ਨਹੀਂ, ਪਰ ਪਿੱਛੇ ਜੇ ਰੌਲਾ ਪਿਆ ਸੀ ਕੋਈ ਚੰਦ ਸਾਲ ਪਹਿਲਾਂ ਵੀ ਇਹ ਫੌਜੀ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਨੂੰ ਤਨਖਾਹ ਦੇ ਵਿੱਚ ਹੀ ਪੈਸੇ ਦੇ ਦਿਆ ਕਰੋ, ਅਰਦਲੀ ਨਾ ਦਿਓ। ਬਾ ਹੁਣ ਮੈਨੂੰ ਨਹੀਂ ਪਤਾ ਵੀ ਹਜੇ ਵੀ ਅਰਦਲੀ ਹੈ ਨੇ ਕਿ ਨਹੀਂ, ਲੇਕਿਨ ਉਹਨਾਂ ਨੇ ਇਹ ਕਿਹਾ ਵੀ ਜਨਰਲ ਆਸਿਮ ਮੁਨੀਰ ਸਾਹਿਬ ਦਾ ਅਰਦਲੀ ਹੈ, ਸ਼ਹਬਾਜ਼ ਸ਼ਰੀਫ ਸਾਹਿਬ ਜਿਹੜੇ ਨੇ, ਹੋਰ ਕੁਛ ਨਹੀਂ। ਉਹਨਾਂ ਕਿਹਾ ਇਸ ਤੋਂ ਤਗੜਾ ਪ੍ਰਾਈਮ ਮਿਨਿਸਟਰ ਤੇ ਮੁਸ਼ਰਫ ਦੇ ਜ਼ਮਾਨੇ ਦੇ ਵਿੱਚ ਸ਼ੌਕਤ ਅਜ਼ੀਜ਼ ਸੀ, ਇਸ ਵਿਚਾਰੇ ਦੇ ਪੱਲੇ ਤੇ ਕੁਛ ਵੀ ਨਹੀਂ। ਮੈਂ ਤੁਹਾਨੂੰ ਚੇਤੇ ਦੱਸਿਆ ਸੀ ਨਾ, ਉਹ ਜਿਹੜੀਆਂ ਕੁਰਸੀਆਂ ਉੱਚੀਆਂ ਕਰਾਈਆਂ ਦੇ ਵਿੱਚੋਂ ਕੀ ਕੁਛ ਨਿਕਲਿਆ। ਉਹ ਵੇਖੋ ਵੀ ਹਾਲਾਤ ਇਹੋ ਜਿਹੇ ਨੇ ਕਿ ਭਾਈ ਹੁਣੀ ਕਿਸੇ ਨੂੰ ਦੱਸ ਵੀ ਨਹੀਂ ਸਕੇ ਵੀ ਮੇਰੀਆਂ ਕੁਰਸੀਆਂ ਦੇ ਵਿੱਚੋਂ ਕੈਮਰੇ ਨਿਕਲੇ ਨੇ। ਹੋਰ ਵੀ ਬੜੀਆਂ ਸਾਰੀਆਂ ਖਬਰਾਂ ਨੇ, ਤੁਹਾਨੂੰ ਦਿਆਂਗੇ ਕਿਸ ਦਿਨ ਵੀ ਉੱਥੇ ਅੰਦਰ ਚੱਲਦਾ ਕੀ ਹੈ, ਕੰਮ ਭਾਈ ਹੁਣਾਂ ਨਾਲ ਹੁੰਦਾ ਕੀ ਹੈ। ਬਹਰਹਾਲ ਹੁਣ ਅਰਦਲੀ ਜਿਹੜਾ ਨਿੱਕਾ ਅਰਦਲੀ ਹੈ, ਛੋਟਾ ਅਰਦਲੀ ਦਾ ਵੀ ਗਾਂ ਅਰਦਲੀ ਹੁੰਦਾ ਕਈ ਵਾਰੀ। ਜਿਹੜਾ ਅਰਦਲੀ ਦਾ ਗਾਂ ਅਰਦਲੀ ਹੈ, ਮੁੰਨਾ ਮੁਨੀਬ ਫਾਰੂਕ ਸਾਹਿਬ, ਉਹਨਾਂ ਆਖਿਆ ਵੀ ਅਗਰ ਸਦਰ ਟਰੰਪ ਨੇ ਉੱਥੋਂ ਕੋਈ ਕੌੜਾ ਪੈਗਾਮ ਘੱਲਿਆ ਨਾ ਅਮਰੀਕਾ ਤੋਂ, ਤੇ ਇੱਥੇ ਸਖਤੀ ਹੋਰ ਸ਼ੁਰੂ ਕਰ ਦਿਆਂਗੇ। ਬਈ ਤੁਹਾਡੀ ਮਿਹਰਬਾਨੀ ਹੈ, ਗੱਲ ਇੱਥੇ ਹੀ ਮੁਕਾ ਦਿੱਤੀ ਹੈ। ਮਤਲਬ ਤੁਹਾਡੀ ਮਰਜ਼ੀ ਸੀ, ਤੁਸੀਂ ਬਸ਼ਾਰਤ ਮਸੱਲੀ ਨੂੰ ਜਿੱਦ ਡੰਡਾ ਦੇ ਕੇ ਘੱਲੋ ਤੇ ਉੱਥੇ ਟਰੰਪ ਦੇ ਉੱਤੇ ਹੀ ਹਾਲਾਤ ਸਖਤ ਕਰ ਦਿਓ। ਤੁਹਾਡੀ ਮਰਜ਼ੀ ਹੈ ਨਾ ਚੌਧਰੀ ਸਾਹਿਬ, ਤੁਹਾਡੀ ਮਿਹਰਬਾਨੀ। ਤੁਸੀਂ ਸਿਰਫ ਧਮਕੀ ਇੰਨੀ ਲਾਈ ਹੈ ਵੀ PTI ਤੇ ਇਮਰਾਨ ਖਾਨ ਤੇ ਹਾਲਾਤ ਸਖਤ ਕਰ ਦਿਆਂਗੇ। ਤੁਹਾਨੂੰ ਕਿਹੜਾ ਕੋਈ ਪੁੱਛ ਸਕਦਾ? ਤੁਸੀਂ ਆਖੋ ਵੀ ਉੱਥੇ ਟਰੰਪ ਦੇ ਵੀ ਹਾਲਾਤ ਸਖਤ ਕਰ ਦਿਆਂਗੇ। ਤੇ ਮੈਨੂੰ ਅਮਰੀਕਾ ਤੋਂ ਇਹ ਵੀ ਖਬਰ ਮਿਲੀ ਹੈ ਵੀ ਜਦੋਂ ਦੀ ਇਹ ਧਮਕੀ ਮੁੰਨੇ ਮੁਨੀਬ ਫਾਰੂਕ ਨੇ ਲਾਈ ਹੈ, ਅਮਰੀਕਾ ਵਾਲੇ ਤੇ ਰਜਾਈ ਦੇ ਵਿੱਚ ਚਲੇ ਗਏ ਨੇ। ਉਹਨਾਂ ਆਖਿਆ ਵੀ ਓ ਹੋ ਇਮਰਾਨ ਖਾਨ ਦੇ ਖਿਲਾਫ ਕਿਤੇ ਤੱਤਾ ਬਿਆਨ ਨਾ ਦੇ ਦਈਏ ਉਹਦੇ ਹੱਕ 'ਚ ਤੇ ਚੌਧਰੀ ਦੇ ਖਿਲਾਫ। ਬਲਕਿ ਮੈਨੂੰ ਤਾਂ ਲੱਗਦਾ ਹੁਣ ਉਹ ਜਿਹੜੇ ਰੂਸ ਸ਼ੂਸ ਇੱਧਰ ਉੱਧਰ ਦੇ ਬਿਆਨ ਦੇਣਗੇ, ਉਹ ਵੀ ਤੁਹਾਡੇ ਕੋਲ ਮੇਰਾ ਖਿਆਲ ਪੁੱਛ ਕੇ ਹੀ ਦੇਣਗੇ। ਬੱਲੇ ਹੋ ਸ਼ੇਰ ਬੱਗਿਓ। ਅੱਛਾ ਜੀ, ਅੱਗੋਂ ਅਰਦਲੀ ਦੀ ਤਾਕਤਵਰ ਸ਼ਖਸੀਅਤ ਨਾਲ ਮੁਲਾਕਾਤ ਹੋਈ ਹੈ। ਇਹ ਮੈਂ ਨਹੀਂ ਆਂਦਾ, ਨਿੱਕੇ ਅਰਦਲੀ ਨੇ ਆਪ ਦੱਸਿਆ, ਮੁੰਨੇ ਮੁਨੀਬ ਨੇ। ਉਹਨਾਂ ਆਖਿਆ ਜੀ ਤਾਕਤਵਰ ਸ਼ਖਸੀਅਤ ਦੇ ਮੁਤਾਬਕ ਇਮਰਾਨ ਖਾਨ ਇੱਕ ਨਹੀਂ 10 ਕਦਮ ਪਿੱਛੇ ਹੋ ਜਾਏ, ਮਾਫੀ ਵੀ ਮੰਗ ਲੈ, ਮੁਜ਼ਾਕਰਾਤ ਦਾ ਨਤੀਜਾ ਫਿਰ ਸਿਫਰ ਹੈ, ਅਸੀਂ ਮੁਜ਼ਾਕਰਾਤ ਜਿਹੜੇ ਨਾ ਉਹ ਕਰਨੇ ਹੀ ਨਹੀਂ। ਤੇ ਮੈਨੂੰ ਇਹ ਦੱਸੋ ਫਿਰ ਕਰਨ ਕਿਉਂ ਡਏ ਜੇ ਤਾਕਤਵਰ ਸ਼ਖਸੀਅਤ ਦਾ ਕੰਮ ਇਹ ਹੈ ਕਿ ਇਮਰਾਨ ਖਾਨ ਜਿੰਨਾ ਮਰਜ਼ੀ ਪਿੱਛੇ ਹੋ ਜਾਏ, ਮਾਫੀਆਂ ਵੀ ਮੰਗ ਲੈ ਤੇ ਅਸੀਂ ਮੁਜ਼ਾਕਰਾਤ। ਇਮਰਾਨ ਖਾਨ ਤੇ ਤੁਹਾਡੇ ਕੋਲ ਮਾਫੀਆਂ ਨਹੀਂ ਮੰਗਣ ਡਿਆ, ਨਾ ਉਹਨੇ ਮੰਗਣੀਆਂ ਨੇ। ਤੇ ਕੋਈ ਨਾ ਵੇਲਾ ਆ ਜਾਏਗਾ, ਹੋ ਸਕਦਾ ਕਿ ਦੂਜਿਆਂ ਨੂੰ ਇਮਰਾਨ ਖਾਨ ਕੋ ਮੰਗਣੀਆਂ ਪੈਣ, ਲੇਕਿਨ ਫਿਲਹਾਲ ਚਲੋ ਜੋੜ ਪਿਆ, ਵੇਖ ਲੈਨੇ ਕਿੰਨਾ ਚਿਰ ਪਿਆ ਰਹਿੰਦਾ। ਲੇਕਿਨ ਮੈਨੂੰ ਸਮਝ ਨਹੀਂ ਕਿ ਫਿਰ ਤੁਸੀਂ ਇਹ ਮੁਜ਼ਾਕਰਾਤ ਕਰਦੇ ਕਿਉਂ ਜੇ? ਮਤਲਬ ਫੋਕੇ ਫੈਰ ਜਿਹੜੇ ਨੇ ਉਹ ਵੀ ਵਿਚਾਰੇ ਮੁੰਨੇ ਮੁਨੀਬ ਫਾਰੂਕ ਕੋ। ਅੱਛਾ, ਹੁਣ ਇਹ ਵੀ ਖਬਰ ਆਈ ਹੈ ਕਿ ਜਿਹੜਾ ISPR ਹੈ ਉਹਨੇ 2 ਅਰਬ ਰੁਪਈਆ ECC ਦੇ ਕੋਲੋਂ ਅਪਰੂਵ ਕਰਵਾਇਆ ਵੀ ਅਸੀਂ ਫੇਕ ਨਿਊਜ਼ ਡੱਕਣੀਆਂ ਨੇ। ਚਲੋ ਮੈਨੂੰ ਲੱਗਦਾ ਹੈ ਕਿ ਮੁੰਨੇ ਹੋਣਾ ਦਾ ਮਜ਼ੀਦ ਕੰਮ ਜਿਹੜਾ ਉਹ ਜ਼ਰਾ ਥੋੜ੍ਹਾ ਠੀਕ ਹੋ ਜਾਏਗਾ। ਉਹਦੀ ਵਜ੍ਹਾ ਇਹ ਹੈ ਕਿ ਮੈਂ ਵੇਖਿਆ ਕਿ ਪਿਛਲੇ 2 ਸਾਲਾਂ ਤੋਂ ਤੇ ISPR ਨੇ ਕੋਈ ਟਵੀਟ ਵੀ ਨਹੀਂ ਕੀਤਾ, ਤੇ ਸਾਰਾ ਕੰਮ, ਸਾਰਾ ਬੋਝ ਹੁਣ ਵਿਚਾਰੇ ਮੁੰਨੇ ਮੁਨੀਬ ਤੇ ਹੀ ਹੈ। ਸਾਰੀਆਂ ਖਬਰਾਂ ਤੇ ਸਾਰਾ ਦਿਨ ਮੁੰਨੇ ਮੁਨੀਬ ਨੇ ਹੀ ਦੇਣੀਆਂ ਹੁੰਦੀਆਂ ਨੇ, ਧਮਕੀਆਂ ਵੀ ਤੇ ਖਬਰਾਂ ਵੀ। ਤੇ ਉਹਦੇ ਵਿੱਚ ਜਿਹੜਾ ਉਹ ਮਾਮਲਾ ਹੈ ਕਿ ਚਲੋ ਮੁੰਨੇ ਮੁਨੀਬ ਦੀ ਦਿਹਾੜੀ ਹੁਣ ਥੋੜ੍ਹੀ ਬਿਹਤਰ ਹੋ ਜਾਏਗੀ। ਮੇਰਾ ਖਰਚਾ ਵਧਾ ਦੇਣਗੇ ISPR ਵਾਲੇ। ਅਗਰ 2 ਅਰਬ ਉਹਨਾਂ ਨੂੰ ਲੱਭਾ ਮਾਮਲੇ ਸੈੱਟ ਕਰਨ ਦੇ, ਕੋਈ ਨਵਾਂ ਲੈਪਟਾਪ ਲੱਭ ਜਾਏਗਾ, ਨਵਾਂ ਫੋਨ ਲੱਭ ਜਾਏਗਾ, ਹੋਰ ਮਾਮਲੇ, ਤੇ ਫਿਰ ਨਾਲ 1.6 ਅਰਬ ਹਰ ਸਾਲ ਦੇ ਵੀ ਲੱਭਣੇ ਨੇ ਅਜ਼ਾਫੀ। ਤੇ ਮੁੰਨਾ ਸਾਹਿਬ ਜਿਹੜੇ ਨੇ ਉਹਨਾਂ ਦੇ ਮਾਮਲਾਤ ਮੈਨੂੰ ਲੱਗਦਾ ਠੀਕ ਹੋ ਜਾਣਗੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਮੁਜ਼ਾਕਰਾਤ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਇਮਰਾਨ ਖਾਨ ਨੂੰ ਰਿਹਾ ਨਹੀਂ ਅਸੀਂ ਕਰਨਾ, ਤੇ ਮੁਜ਼ਾਕਰਾਤ ਜਿਹੜੇ ਨਾ ਉਹਨਾਂ ਦਾ ਜਿਹੜਾ ਨਤੀਜਾ ਉਹ ਸਿਫਰ ਆਉਣਾ। ਅੱਛਾ, ਕੌਮ ਨੂੰ ਵੀ ਪਤਾ ਹੈ, ਇਮਰਾਨ ਖਾਨ ਨੂੰ ਵੀ ਪਤਾ, ਲੇਕਿਨ ਚੰਗਾ ਹੈ ਜਿਹੜੀ ਕੋਈ ਕਸਰ ਰਹਿ ਗਈ ਸੀ ਤੁਹਾਡੀ ਉਹ ਵੀ ਪੂਰੀ ਹੋ ਜਾਏਗੀ। ਇਹ ਵੀ ਕਰਕੇ ਮੇਰਾ ਮਸ਼ਵਰਾ ਤੁਹਾਨੂੰ ਉਹ ਵੇਖ ਲਓ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਖਵਾਜਾ ਆਸਿਫ ਸਾਹਿਬ ਨੇ ਵੀ ਮੁਜ਼ਾਕਰਾਤ ਤੇ ਤਜਜ਼ੀਆ ਕੀਤਾ। ਤੁਹਾਨੂੰ ਪਤਾ ਵੀ ਇਹਨਾਂ 'ਚੋਂ ਕੋਈ ਇੱਕ ਤਰੀ ਨਾ ਮੁੜਦਾ ਤੇ ਕੋਈ ਵੀ ਨਹੀਂ। ਉਹਨਾਂ ਨੇ ਆਖਿਆ ਵੀ ਤਹਿਰੀਕ ਇਨਸਾਫ ਵਾਲੇ ਜਿਹੜੇ ਨੇ ਉਹ ਡੀਕਨ ਡਏ ਨੇ 20 ਤਾਰੀਖ ਨੂੰ ਜਦੋਂ ਉੱਥੇ, ਕਹਿਣ ਦਾ ਉਹਨਾਂ ਦਾ ਮਤਲਬ ਹੈ ਕਿ ਜਦੋਂ ਅਮਰੀਕਾ 'ਚ ਟਰੰਪ ਆ ਗਿਆ ਉਦੋਂ ਆਪਣੇ ਹਾਲਾਤ ਵੇਖਣਗੇ ਤੇ ਉਸ ਹਿਸਾਬ ਨਾਲ ਮੁਜ਼ਾਕਰਾਤ ਕਰਨਗੇ। ਸਦਰ ਟਰੰਪ ਉੱਥੋਂ ਕੀ ਕਰਦਾ ਹੈ ਤੇ ਅਮਰੀਕੀ ਐਡਮਿਨਿਸਟ੍ਰੇਸ਼ਨ ਕੀ ਕਰਦੀ ਹੈ, ਉਹਨਾਂ ਹਾਲਾਤ ਦੇ ਵਿੱਚ ਉਹ ਅੱਗੇ ਮੁਜ਼ਾਕਰਾਤ ਕਰਨਾ ਜਿਹੜਾ ਉਹ ਸ਼ੁਰੂ ਕਰਨਾ ਚਾਹਣਗੇ। ਅਦਰਵਾਈਜ਼ ਅਗਰ ਉਹਨਾਂ ਦੇ ਹਾਲਾਤ ਅਮਰੀਕਾ 'ਚ ਪਤਲੇ ਹੋਏ ਤੇ ਉਹ ਮੁਜ਼ਾਕਰਾਤ ਨਹੀਂ ਕਰਨਗੇ। ਬੱਲੇ ਉਹ ਸ਼ੇਰ ਬੱਗਿਆ। ਤੇ ਤੁਸੀਂ ਵੀ ਇੰਤਜ਼ਾਰ ਕਰ ਲਓ, ਤੁਹਾਨੂੰ ਕਾਹਲ ਕਾਹਦੀ ਹੈ? ਤੁਸੀਂ ਮੈਨੂੰ ਇਹ ਦੱਸੋ ਨਾ ਵੀ ਅਗਰ ਤੁਹਾਨੂੰ ਇਹ ਪਤਾ ਵੀ ਤਹਿਰੀਕ ਇਨਸਾਫ ਇਹ ਕਰਦੀ ਹੈ, 1 ਮਿੰਟ ਵਾਸਤੇ ਤੁਹਾਡੀ ਗੱਲ ਮੰਨ ਲੈਂਦੇ ਆ, ਫਰਜ਼ ਕਰ ਲੈਂਦੇ, ਤੇ ਤੁਹਾਨੂੰ ਤੇ ਆਪੇ ਹੀ ਤਾਰੀਖ ਜਿਹੜੀ ਉਹ 20 ਤੋਂ ਬਾਅਦ ਦੀ ਰੱਖਣੀ ਚਾਹੀਦੀ। ਤੁਹਾਨੂੰ ਕਹਿਣਾ ਚਾਹੀਦਾ 20 ਤੋਂ ਬਾਅਦ ਕਰਾਂਗੇ। ਤੁਹਾਨੂੰ ਕਾਹਲ ਕਾਹਦੀ ਹੈ? ਤੁਸੀਂ ਵੀ 20 ਤੋਂ ਪਹਿਲਾਂ ਹੀ ਮੁਜ਼ਾਕਰਾਤ ਸਾਰੇ ਜਿਹੜੇ ਉਹ ਕਰਨਾ ਚਾਹੁੰਦੇ ਹੋ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਹੈ ਕਿ ਸ਼ਰਮੀਲਾ ਫਾਰੂਕੀ ਸਾਹਿਬਾ ਜਿਹੜੀਆਂ ਕਹਿੰਦੀਆਂ ਨੇ E-ਕਾਮਰਸ ਤਬਾਹ ਹੋ ਗਈ ਹੈ। ਉਹਨਾਂ ਆਖਿਆ ਪਾਕਿਸਤਾਨ 'ਚ ਇੰਟਰਨੈਟ ਤਬਾਹ ਹੋ ਗਿਆ, ਐਕਸਪੋਰਟ ਤਬਾਹ ਹੋ ਗਈ, IT ਸੈਕਟਰ ਤਬਾਹ ਹੋ ਗਿਆ, ਲੇਕਿਨ ਅਸੀਂ ਹਕੂਮਤ ਦੇ ਵਿੱਚ ਰਹਿਣਾ।
ਅਸੀਂ ਹਕੂਮਤ ਨੂੰ ਵੋਟ ਦੇਣੇ ਨੇ, ਅਸੀਂ ਸਭ ਕੁਝ ਤਗੜਾ ਕਰਨਾ ਹੈ, ਰਜੀਮ ਚੇਂਜ ਕਰਨੀ ਹੈ, 26ਵੀਂ ਤਰਮੀਮ ਤੇ ਵੋਟ ਦੇਣੇ, ਸਭ ਗੰਦੇ ਕੰਮ ਕਰਨੇ ਨੇ, ਲੇਕਿਨ ਟੀਵੀ ਤੇ ਬਹਿ ਕੇ ਲੋਕਾਂ ਨੂੰ ਬੇਵਕੂਫ ਸਮਝਣਾ ਹੈ ਔਰ ਨੂਰਾ ਕੁਸ਼ਤੀ ਖੇਡਣੀ ਹੈ। ਔਰ ਪੀਪਲਸ ਪਾਰਟੀ ਨੇ ਨੂਨ ਲੀਗ ਦੇ ਉੱਤੇ ਹਮਲੇ ਕਰਨੇ ਤੇ ਨੂਨ ਨੇ ਪੀਪਲਸ ਪਾਰਟੀ ਤੇ ਕਰਨੇ ਨੇ, ਤੇ ਮਕਸਦ ਇੱਕੋ ਹੀ ਹੈ ਕਿ ਆਵਾਮ ਨੂੰ ਕਿਸੇ ਤਰੀਕੇ ਨਾਲ ਬੇਵਕੂਫ ਬਣਾ ਕੇ ਤੇ ਆਰੇ ਲਾਈ ਰੱਖੀਏ। ਆਵਾਮ ਹੁਣ ਬੜੀ ਸਿਆਣੀ ਹੋ ਗਈ ਜੇ, ਆਵਾਮ ਨੂੰ ਸਾਰੀ ਸਮਝ ਹੈ ਕਿ ਤੁਸੀਂ ਇਹ ਕਰਦੇ ਕੀ ਜੇ ਤੇ ਕਰਨਾ ਕੀ ਚਾਹੁੰਦੇ ਜੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਖਬਰ ਇਹ ਹੈ ਕਿ ਇਸ ਵੇਲੇ ਜੋ ਵੀ ਸੂਰਤ ਹਾਲ ਤੁਹਾਡੇ ਸਾਹਮਣੇ ਹੈ ਜੋ ਬਣ ਰਹੀ ਹੈ, ਉਹਦੇ ਵਿੱਚ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਕਿ ਜੋ ਵੀ ਨਏ ਕੰਮ ਹੋ ਰਹੇ ਨਾ, ਮਸਲਨ ਜਿਸ ਤਰ੍ਹਾਂ ਕਿ ਇਸ ਵੇਲੇ ਤੁਹਾਨੂੰ ਪਤਾ ਹੈ ਕਿ ਮਿਲਟਰੀ ਕੋਰਟਸ ਦਾ ਮੁਕੱਦਮਾ ਅੱਜ ਸੁਣਿਆ ਜਾ ਰਿਹਾ, ਅੱਜ ਵੀ ਸੁਪਰੀਮ ਕੋਰਟ 'ਚ ਲੱਗਾ ਹੈ, ਕਿਉਂਕਿ ਉਹਦੇ ਵਿੱਚ ਜਸਟਿਸ ਜਵਾਦ ਐਸ ਖਵਾਜਾ ਜਿਹੜੇ ਸਾਬਕ ਜਸਟਿਸ ਰਹੇ ਨੇ ਸੁਪਰੀਮ ਕੋਰਟ ਦੇ, ਉਹਨਾਂ ਨੇ ਸਾਬਕ ਚੀਫ ਜਸਟਿਸ ਰਹੇ ਨੇ ਸੁਪਰੀਮ ਕੋਰਟ ਦੇ, ਉਹਨਾਂ ਨੇ ਦਰਖਾਸਤ ਦਿੱਤੀ ਹੈ ਕਿ ਜਨਾਬ ਜਿਹੜੇ 22 ਜੱਜਿਸ ਸਨ ਉਹਨਾਂ ਨੂੰ ਤੇ ਬੈਂਚ ਤੋਂ ਆਪੇ ਅਲੱਗਾ ਹੋ ਜਾਣਾ ਚਾਹੀਦਾ ਸੀ। ਔਰ ਉਹਨਾਂ ਨੇ ਇਹ ਵੀ ਦਰਖਾਸਤ ਦਿੱਤੀ ਸੀ ਕਿ ਸਾਨੂੰ ਜਿਹੜਾ ਉਹ ਜਦੋਂ ਤੱਕ 26ਵੀਂ ਤਰਮੀਮ ਦਾ ਫੈਸਲਾ ਨਹੀਂ ਹੋ ਜਾਂਦਾ ਤੇ ਇਹ ਸਾਰੀਆਂ ਮਾਮਲਾ ਤੇ ਆਈਨੀ ਬੈਂਚ ਇਹ ਤੇ ਸੁਣਿਆ ਹੀ ਨਹੀਂ ਸੀ ਜਾਣਾ ਚਾਹੀਦਾ। ਲੇਕਿਨ ਬਹਰਹਾਲ ਉਹਦੇ ਤੇ ਉਹਨਾਂ ਨੂੰ ਇਨਸਾਫ ਕੋਈ ਨਹੀਂ ਮਿਲਣਾ, ਕਿਉਂਕਿ ਜਸਟਿਸ ਅਮੀਨੁੱਦੀਨ ਹੋਰੀ ਜਿਹੜੇ ਨੇ ਉਹਨਾਂ ਨੇ ਆਪੇ ਹੀ ਆਪਣਾ ਕੰਮ ਜਿਹੜਾ ਆਪ ਹੀ ਸਿੱਧਾ ਕੀਤਾ। ਉਹਨਾਂ ਨੇ ਤੇ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਆਪਣੇ ਹੱਕ 'ਚ ਆਪ ਹੀ ਫੈਸਲਾ ਦੇਣਾ, ਉਹਨਾਂ ਨੇ ਕੋਈ ਉਹਦੇ ਖਿਲਾਫ ਤੇ ਫੈਸਲਾ ਦੇਣਾ ਨਹੀਂ। ਲੇਕਿਨ ਚਲੋ ਬਹਰਹਾਲ ਉਹਨਾਂ ਨੇ ਇੱਕ ਐਪਲੀਕੇਸ਼ਨ ਜ਼ਰੂਰ ਪਾਈ ਹੈ, ਦੇਖਦੇ ਹਾਂ ਕਿ ਹੁਣ ਉਸ ਐਪਲੀਕੇਸ਼ਨ ਦਾ ਕੀ ਫੈਸਲਾ ਕਰਦੇ ਨੇ। ਅੱਜ ਬੈਠੀ ਹੈ ਸੁਪਰੀਮ ਕੋਰਟ, ਅੱਜ ਅਗਰ ਇਹਨਾਂ ਨੇ ਫੈਸਲਾ ਕੀਤਾ, ਜਿਹੜਾ ਕਿ ਮੈਨੂੰ ਲੱਗਦਾ ਤਾਂ ਇਹੀ ਹੈ ਵੀ ਫੈਸਲਾ ਹੁਣ ਕੀ ਕਰਨਾ, ਲੋਕਾਂ ਨੂੰ ਸਜ਼ਾਵਾਂ ਤੇ ਇਹਨਾਂ ਦਵਾਤੀਆਂ ਨੇ, ਤੇ ਬਹਰਹਾਲ ਜੋ ਵੀ ਫੈਸਲਾ ਹੋਇਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲੇਕਿਨ ਅੱਜ ਜਿਹੜੀ ਹੈ ਉਹ ਅਦਾਲਤ ਬੈਠੀ ਹੋਈ ਹੈ ਔਰ ਉਹਦੇ 'ਚ ਕੋਈ ਨਾ ਕੋਈ ਫੈਸਲਾ ਹੋਏਗਾ ਮਿਲਟਰੀ ਕੋਰਟ ਦੇ ਬਾਰੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਫੈਸਲਾਬਾਦ ਤੋਂ ਰੱਖਣੀ ਹੈ, ਜਿੱਥੇ ਥਾਣੇ ਦੇ ਵਿੱਚ 3 ਬੰਦੇ ਕਤਲ ਦੇ ਪਰਚੇ ਦੇ ਵਿੱਚ, ਕਤਲ ਦੇ ਇਲਜ਼ਾਮ ਦੇ ਵਿੱਚ ਮੁਖਾਲਫ ਪਾਰਟੀ ਦੇ ਬੰਦਿਆਂ ਨੂੰ ਕਤਲ ਕੀਤਾ ਸੀ ਤੇ ਹਵਾਲਾਤ 'ਚ ਬੰਦ ਸਨ। ਹਾਂ, ਥਾਣਿਆਂ ਦਾ ਹਾਲਾਤ ਵੇਖ ਲਓ, ਇਹੀ ਵੈਸੇ ਬਣਨੇ ਸਨ ਜੋ ਕੁਝ ਇਹਨਾਂ ਪੁਲਿਸ ਕੋਲੋਂ ਕਰਾਇਆ, ਉਸ ਤੋਂ ਬਾਅਦ ਮਾਮਲਾਤ ਇਹੋ ਜਿਹੇ ਬਣਨੇ ਸਨ ਕਿ ਇਹ ਹਿਸਾਬ ਲਾ ਲਓ ਕਿ ਥਾਣੇ ਦੇ ਵਿੱਚ ਜਿਨ੍ਹਾਂ ਦੇ ਬੰਦੇ ਕਤਲ ਕੀਤੇ ਸਨ ਉਹ ਟੱਪ ਕੇ ਥਾਣੇ ਦੀ ਦੀਵਾਰ ਸੀੜੀ ਲਾ ਕੇ ਪਿੱਛੋਂ ਦੀ ਅੰਦਰ ਆਏ ਨੇ। ਸਾਰੇ ਪੁਲਿਸ ਵਾਲਿਆਂ ਦੇ ਉਹਨਾਂ ਨੇ ਕੁੰਡੇ ਮਾਰੇ ਨੇ ਕਮਰਿਆਂ ਦੇ ਵਿੱਚ। ਵੇਖੋ, ਪੁਲਿਸ ਵਾਲੇ ਵੀ ਇੰਤਜ਼ਾਰ ਕਰਨ ਡਏ ਸਨ ਕਮਰਿਆਂ ਦੇ ਵਿੱਚ ਬਹਿ ਕੇ ਵੀ ਕੋਈ ਆਏ ਤੇ ਬਾਹਰੋਂ ਕੁੰਡੇ ਮਾਰਦੇ। ਬਾਹਰ ਉਹਨਾਂ ਕੁੰਡੇ ਮਾਰੇ ਨੇ ਸਾਰੇ, ਅਤੇ ਉਸ ਤੋਂ ਬਾਅਦ ਉਹ ਹਵਾਲਾਤ ਗਏ ਨੇ। ਉੱਥੇ ਜਿਹੜੇ ਮੁਲਜ਼ਮ ਸਨ ਉਹ 3 ਨੂੰ ਉਹਨਾਂ ਗੋਲੀ ਮਾਰ ਕੇ ਤੇ ਮਾਰ ਛੱਡਿਆ। ਉੱਥੇ 3 ਬੰਦੇ ਕਤਲ ਕਰ ਦਿੱਤੇ ਨੇ ਤੇ 1 ਬੰਦਾ ਮੇਰੇ ਖਿਆਲ ਜ਼ਖਮੀ ਕੀਤਾ। ਇਹ ਹਾਲਾਤ ਨੇ, ਇਹ ਵਾਕਿਆਤ ਨੇ। ਤੁਸੀਂ ਆਪ ਸੋਚ ਲਓ ਇਸ ਮੁਲਕ ਦੇ ਜਿਹੜੇ ਮਾਮਲਾਤ ਨੇ ਕਿ ਥਾਣੇ ਦੇ ਵਿੱਚ ਜਿਹੜੇ ਮੁਲਜ਼ਮ ਬੰਦ ਨੇ ਉਹਨਾਂ ਨੂੰ ਬੰਦੇ ਬਾਹਰੋਂ ਆਉਂਦੇ ਨੇ, ਥਾਣੇ ਦੇ ਵਿੱਚ ਟੱਪ ਕੇ ਵੜਦੇ ਨੇ, ਔਰ ਉੱਥੇ ਜਿਹੜੀ ਪੁਲਿਸ ਹੁੰਦੀ ਸਾਰਿਆਂ ਨੂੰ ਕਮਰਿਆਂ 'ਚ ਬੰਦ ਕਰਕੇ ਤੇ ਬਾਹਰੋਂ ਕੁੰਡੇ ਲਾ ਦਿੰਦੇ ਨੇ ਤੇ ਜਾ ਕੇ ਬੰਦੇ ਮਾਰ ਦਿੰਦੇ ਨੇ ਜਿਹੜੇ ਉਹਨਾਂ ਨੇ ਮਾਰਨੇ ਨੇ। ਪੁਲਿਸ ਨੂੰ ਇਸ ਲੈਵਲ ਤੱਕ ਇਹ ਲੈ ਆਏ ਨੇ। ਹੁਣ ਗਾਂਹ ਪਤਾ ਨਹੀਂ ਪੁਲਿਸ ਨੇ ਇਸ ਤੋਂ ਗਾਂਹ ਕਿੱਥੇ ਜਾਣਾ ਹੈ ਜਾਂ ਇਹਨਾਂ ਨੇ ਪੁਲਿਸ ਨੂੰ ਕਿੱਥੇ ਲੈ ਕੇ ਜਾਣਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜਿਹੜੇ ਵੱਡੇ 23 ਵਕਲਾ ਨੇ, 23 ਤਗੜੇ ਵਕਲਾ ਨੇ, ਜਿਨ੍ਹਾਂ ਦੇ ਵਿੱਚ ਮੁਨੀਰ ਮਲਿਕ ਨੇ, ਹਾਮਦ ਖਾਨ ਨੇ, ਅਲੀ ਅਹਿਮਦ ਕੁਰਦ ਨੇ, ਆਬਦ ਜ਼ੁਬੈਰੀ ਨੇ, ਸਲਮਾਨ ਮਨਸੂਰ ਸਾਹਿਬ ਨੇ, ਇਹਨਾਂ ਨੇ ਸੁਪਰੀਮ ਕੋਰਟ ਬਾਰ ਨੂੰ ਖਤ ਲਿਖਿਆ ਔਰ ਜ਼ਾਹਿਰ ਹੈ ਖਤ ਉਹ ਹੀ ਲਿਖਿਆ ਜੋ ਸਭ ਕੁਝ ਮੁਲਕ ਦੇ ਅੰਦਰ ਹੋ ਰਿਹਾ ਔਰ ਸੁਪਰੀਮ ਕੋਰਟ ਦੇ ਵਿੱਚ ਗਲਤ ਕਾਰੀਆਂ ਹੋ ਰਹੀਆਂ ਔਰ ਜਿਸ ਤਰੀਕੇ ਨਾਲ ਆਈਨੀ ਬੈਂਚ ਔਰ ਦੂਸਰੇ ਮਾਮਲਾਤ ਚੱਲ ਰਹੇ ਨੇ ਉਹਦੇ 'ਤੇ ਉਹਨਾਂ ਨੇ ਖਤ ਲਿਖਿਆ ਵੀ ਇਹ ਜ਼ਰਾ ਦੋਹਰੇ ਸੋਚੋ ਕਿ ਤੁਸੀਂ ਸਭ ਕੁਝ ਕੀ ਕਰ ਰਹੇ ਹੋ ਅਤੇ ਬੰਦੇ ਦੇ ਪੁੱਤਰ ਬਣ ਜਾਓ ਤੇ ਬਿਹਤਰ ਹੈ। ਮੇਰਾ ਮਤਲਬ ਮੁਲਕ ਨੂੰ ਬਚਾ ਲਓ, ਮੁਲਕ ਨੂੰ ਅਸੀਂ ਡੋਬਣ ਵਾਲੇ ਪਾਸੇ ਸਾਰੇ ਰਲ ਕੇ ਤੁਰ ਪਏ। ਇਸ ਕੰਮ ਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਣਾ ਚਾਹੀਦਾ। ਅੱਛਾ ਜੀ, ਅੱਗੋਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਅੱਗੇ ਕਿ ਸ਼ਰਮੀਲਾ ਫਾਰੂਕੀ ਸਾਹਿਬਾ ਤੇ ਆਉਂਦੀਆਂ ਨੇ ਕਿ ਮੁਲਕ ਦੀ ਹਰ ਸ਼ੈ ਤਬਾਹ ਹੋ ਗਈ ਹੈ, ਪਰ ਅਸੀਂ ਫਿਰ ਵੀ ਨੂਨ ਲੀਗ ਦੇ ਨਾਲ ਹੈ। ਅੱਗੋਂ ਐਹਸਨ ਇਕਬਾਲ ਸਾਹਿਬ ਨੇ ਕਿਹਾ ਹੈ ਕਿ ਪੀਪਲਸ ਪਾਰਟੀ ਸਾਡੀ ਇਤਿਹਾਦੀ ਹੈ, ਇਤਿਹਾਦੀਆਂ 'ਚ ਹਲਕੀ ਫੁਲਕੀ ਨੋਕ ਜੋਕ ਚੱਲਦੀ ਰਹਿੰਦੀ ਹੈ, ਇਹ ਹਲਕੀ ਫੁਲਕੀ ਮੌਸੀਕੀ ਹੈ, ਅੰਦਰੋਂ ਅਸੀਂ ਇੱਕੋ ਹੀ ਹਾਂ, ਅਸੀਂ ਇਕੱਠਾ ਕੰਮ ਕਰ ਰਹੇ ਹਾਂ ਅੰਦਰੋਂ, ਅਤੇ ਅਸੀਂ ਇਕੱਠਿਆਂ ਹੀ ਕੰਮ ਕਰਨਾ ਅਤੇ ਸਾਡਾ ਕੰਮ ਇਕੱਠਿਆਂ ਹੀ ਚੱਲ ਰਿਹਾ ਅਤੇ ਕੋਈ ਘਬਰਾਉਣ ਦੀ ਲੋੜ ਨਹੀਂ, ਅਸੀਂ ਇੱਕਮਿਕ ਹੈ। ਅਤੇ ਹਕੀਕਤ ਵੀ ਇਹੀ ਹੈ ਜਿਹੜੀ ਐਹਸਨ ਇਕਬਾਲ ਨੇ ਕਹੀ ਹੈ। ਲੇਕਿਨ ਉੱਤੋਂ ਨੂਰਾ ਕੁਸ਼ਤੀ ਖੇਡਦੇ ਨੇ। ਜਦੋਂ ਲੋੜ ਪਈ ਨੂਨ ਲੀਗ ਨੂੰ ਤਾਂ ਇਹਨਾਂ ਜਵੇਦ ਲਤੀਫ ਸਾਹਿਬ ਨੂੰ ਛੱਡ ਦੇਣਾ, ਉਹਨਾਂ ਨੂੰ ਲੋੜ ਪੈਂਦੀ ਉਹ ਸ਼ਾਜ਼ੀਆ ਮਰੀ ਸਾਹਿਬਾਂ ਨੂੰ ਜਾਂ ਦੂਜਿਆਂ ਨੂੰ ਛੱਡ ਦਿੰਦੇ ਨੇ, ਅਤੇ ਇਹ ਆਵਾਮ ਨੂੰ ਅਜੇ ਵੀ ਬੇਵਕੂਫ ਸਮਝਦੇ ਨੇ। ਲੇਕਿਨ ਚਲੋ ਹੁਣ ਸਮਝਦੇ ਨੇ ਤਾਂ ਕੀ ਕੀਤਾ ਜਾ ਸਕਦਾ, ਇਹਨਾਂ ਨੇ ਮੁੜਨਾ ਤਾਂ ਹੈ ਨਹੀਂ। ਅੱਛਾ ਜੀ, ਅਗਲੀ ਖਬਰ ਇਹ ਕਿ ਜਿਹੜਾ ਇਮਰਾਨ ਖਾਨ ਸਾਹਿਬ ਦਾ ਜਿਹੜਾ ਕੇਸ ਸੀ, ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਤੋਸ਼ਾਖਾਨਾ 2 ਦਾ ਕੇਸ ਸੀ ਉਹਦਾ ਫੈਸਲਾ ਤੇ ਹੁਣ ਹਾਈ ਕੋਰਟ ਇਸਲਾਮਾਬਾਦ ਨੇ ਸੁਣਾ ਦਿੱਤਾ ਹੈ ਔਰ ਇਮਰਾਨ ਖਾਨ ਦੀਆਂ ਤਮਾਮ ਜਿਹੜੀਆਂ ਰਸੀਦਾਂ ਸਨ ਉਹਨਾਂ ਨੂੰ ਜਾਇਜ਼ ਕਰਾਰ ਦੇ ਦਿੱਤਾ ਹੈ ਔਰ ਇਮਰਾਨ ਖਾਨ ਦੀਆਂ ਰਸੀਦਾਂ ਦੇ ਬਾਰੇ ਉਹਨਾਂ ਨੇ ਇਹ ਕਿਹਾ ਹੈ ਕਿ ਬਿਲਕੁਲ ਸਾਫ਼ ਸੁਥਰੀਆਂ ਨੇ ਔਰ ਕਾਨੂੰਨ ਦੇ ਮੁਤਾਬਕ ਸਭ ਕੁਝ ਹੋਇਆ। ਜਿਨ੍ਹਾਂ ਨੇ ਕੇਸ ਬਣਾਇਆ ਸੀ ਉਹਨਾਂ ਦੇ ਬਾਰੇ ਅਦਾਲਤ ਨੇ ਕਿਹਾ ਕਿ ਸਭ ਝੂਠ ਸੀ ਔਰ ਧੋਖਾਦਹੀ ਸੀ।
2018 'ਚ ਜਿਹੜਾ ਕਾਨੂੰਨ ਸੀ ਉਹਨੂੰ 2023 'ਚ ਬਦਲਿਆ ਤਾਂ ਕਿ ਵਾਪਸ ਜਾ ਕੇ ਇਮਰਾਨ ਖਾਨ ਦੇ ਉੱਤੇ ਕੇਸ ਬਣਾ ਦਈਏ। ਉਹਨਾਂ ਕਿਹਾ ਕਾਨੂੰਨ ਦਾ ਇਤਲਾਕ ਜਿਹੜਾ ਉਹ ਵਾਪਸ ਜਾ ਕੇ ਨਹੀਂ ਹੋ ਸਕਦਾ। ਠੀਕ ਹੈ ਜੀ। ਤੇ ਇਹ ਉਹਨਾਂ ਨੇ ਬੜਾ ਸਾਫ਼ ਸੁਥਰਾ ਸਿੱਧਾ ਫੈਸਲਾ ਕੀਤਾ ਹੈ ਕਿ ਇਮਰਾਨ ਖਾਨ ਨੇ ਜਿਹੜਾ ਵੀ ਕੋਈ ਤੋਹਫਾ ਰੱਖਿਆ ਪੈਸੇ ਦੇ ਕੇ ਔਰ ਬਾਕਾਇਦਾ ਕਾਨੂੰਨੀ ਤਰੀਕੇ ਨਾਲ ਰਸੀਦਾਂ ਜਮ੍ਹਾਂ ਕਰਾਈਆਂ ਨੇ। ਹੁਣ ਐਹਸਨ ਇਕਬਾਲ ਸਾਹਿਬ ਕਹਿ ਰਹੇ ਸਨ ਕਿ ਇਮਰਾਨ ਖਾਨ ਰਸੀਦਾਂ ਜਮ੍ਹਾਂ ਕਰਾ ਦੇਣ ਤੇ ਘਰ ਚਲੇ ਜਾਣ। ਇਮਰਾਨ ਖਾਨ ਨੇ ਨਾ ਸਿਰਫ ਰਸੀਦਾਂ ਜਮ੍ਹਾਂ ਕਰਾਈਆਂ ਨੇ ਬਲਕਿ ਹੁਣ ਇਸਲਾਮਾਬਾਦ ਹਾਈ ਕੋਰਟ ਨੇ ਫੈਸਲੇ 'ਚ ਲਿਖਿਆ ਕਿ ਬਿਲਕੁਲ ਇਮਰਾਨ ਖਾਨ ਦੀਆਂ ਰਸੀਦਾਂ ਵੀ ਠੀਕ ਨੇ ਤੇ ਸਾਰਾ ਮਾਮਲਾਤ ਵੀ ਠੀਕ ਨੇ ਤੇ ਇਮਰਾਨ ਖਾਨ ਦੀਆਂ ਰਸੀਦਾਂ ਨੂੰ ਇੱਜ਼ਤ ਦੀ ਨਿਗਾਹ ਦੇ ਨਾਲ ਦੇਖਦਿਆਂ ਹੋਇਆਂ ਉਹਨਾਂ ਨੂੰ ਬਾਇਜ਼ਤ ਬਰੀ ਕੀਤਾ। ਹੁਣ ਮੈਨੂੰ ਨਹੀਂ ਪਤਾ ਵੀ ਨੂਨ ਲੀਗ ਵਾਲੇ ਆਪਣੀਆਂ ਰਸੀਦਾਂ ਕੇਸ ਵੇਲੇ ਲੈ ਕੇ ਆਉਣਗੇ, ਲਿਆਉਣਗੇ ਵੀ ਕਦੀ ਕਿ ਨਹੀਂ। ਦੂਜੇ ਪਾਸੇ ਜਿਹੜਾ 190 ਮਿਲੀਅਨ ਵਾਲਾ ਕੇਸ ਦਾ ਫੈਸਲਾ ਕਰਨਾ ਉਹ ਜੱਜ ਨੂੰ ਨਹੀਂ ਪਤਾ ਕਦੋਂ ਫੈਸਲਾ ਆਉਣਾ। ਜਿਹੜੇ ਟਾਊਟ ਸਾਫੀ ਨੇ ਉਹ ਦੱਸਦੇ ਫਿਰਦੇ ਨੇ ਵੀ 10 ਦਿਨ ਬਾਅਦ ਆਉਣਾ, 8 ਦਿਨ ਬਾਅਦ ਆਉਣਾ, 15 ਦਿਨ ਬਾਅਦ ਆਉਣਾ, ਉਹ ਅੱਗੇ। ਅੱਛਾ ਜੀ, ਕੱਲ੍ਹ ਦਾ ਜਿਹੜਾ ਮਸਲਾ ਚੱਲਿਆ ਸੀ ਹੱਥ ਮਿਲਾਉਣ ਦਾ, ਉਹਦੇ 'ਤੇ ਬੜਾ ਰੌਲਾ ਰੱਪਾ ਪਿਆ ਹੈ ਤੇ ਤੁਹਾਨੂੰ ਪਤਾ ਹੈ ਵੀ ਹੱਥ ਮਿਲਾਉਣ ਦਾ ਤੇ ਕਿਸੇ ਨੂੰ ਐਡਾ ਕੋਈ ਮਸਲਾ ਕੋਈ ਨਹੀਂ, ਕਿਉਂਕਿ ਮਰੀਮ ਨਵਾਜ਼ ਸਾਹਿਬਾ ਹੁਣ ਜਦੋਂ ਦੀਆਂ ਚੀਫ ਮਿਨਿਸਟਰ ਬਣੀਆਂ ਨੇ, ਹੁਣ ਚਾਈਨਾ ਗਈਆਂ ਸਨ, ਉੱਥੇ ਵੀ ਹੱਥ ਮਿਲਾ ਰਹੀਆਂ ਸਨ। ਅਸੀਂ ਵੀ ਤੁਹਾਡੇ ਸਾਹਮਣੇ ਰਿਪੋਰਟ ਕੀਤਾ ਸੀ, ਅਸੀਂ ਉਹਦਾ ਕੋਈ ਮਸਲਾ ਨਹੀਂ ਸੀ ਬਣਾਇਆ। ਡੋਨਲਡ ਬਲੂਮ ਸਾਹਿਬ ਨੂੰ ਮਿਲੀਆਂ ਸਨ, ਜਾਂ ਸਪੇਨ ਤੋਂ ਇੱਕ ਡੈਲੀਗੇਸ਼ਨ ਆਇਆ ਸੀ ਉਹਨਾਂ ਨਾਲ ਮਿਲੀਆਂ ਸਨ, ਜਾਂ ਮੁਹਤਰਮਾ ਬੇਨਜ਼ੀਰ ਭੁੱਟੋ ਸਾਹਿਬਾ ਵੀ ਤੇ ਹੱਥ ਮਿਲਾਉਂਦੀਆਂ ਸਨ। ਤੇ ਇਹ ਹੁਣ ਇੱਕ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਹੈ ਉਹਦੇ ਹਿਸਾਬ ਕਿਤਾਬ ਦੇ ਵਿੱਚ ਇਹ ਕੰਮ ਚੱਲਦਾ ਹੈ ਤੇ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਲੇਕਿਨ ਉਹ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਥੋੜ੍ਹਾ ਹੱਥ ਮਿਲਾਉਣ ਤੋਂ ਥੋੜ੍ਹਾ ਜਿਹਾ ਗਾਂਹ ਵਾਲਾ ਕੰਮ ਸੀ, ਹੈਂਡ ਹੱਗ ਉਹਨੂੰ ਕਹਿ ਸਕਦੇ। ਉਹਦੇ ਉੱਤੇ ਜ਼ਾਹਿਰ ਹੈ ਇਸ ਲਈ ਸਾਰਾ ਰੌਲਾ ਰੱਪਾ ਪਿਆ ਕਿ ਇਹ ਸਾਡੀ ਭੈਣ ਸਾਡੀ ਪਹਿਲਾਂ ਆਂਦੀ ਸੀ ਵੀ ਨੈਬ ਵਾਲੇ ਨਾਮਹਿਰਮ ਨੇ ਤੇ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੀ। ਆਪਣੇ ਵੜੈਚ ਸਾਹਿਬ ਕਹਿੰਦੇ ਸਨ ਵੀ ਸ਼ਾਮੀ ਕੋਈ ਬਾਹਰ ਰਹਿ ਜਾਏ ਤੇ ਨਵਾਜ਼ ਸ਼ਰੀਫ ਸਾਹਿਬ ਪੁੱਛਣਾ ਸ਼ੁਰੂ ਹੋ ਜਾਂਦੇ ਨੇ। ਏਡੇ ਮਜ਼ਹਬੀ ਘਰਾਣੇ ਦੇ ਵਿੱਚ ਮਰੀਮ ਸਾਹਿਬਾ ਵੱਡੀਆਂ ਹੋਈਆਂ ਨੇ ਤੇ ਹੁਣ ਉਹ ਕਿਸ ਤਰ੍ਹਾਂ ਬਾਹਰ ਮਰਦਾਂ ਨਾਲ ਕੰਮ ਕਰਨਗੇ। ਇਹਨਾਂ ਸਾਰੇ ਬਿਆਨਾਂ ਦੀ ਰੌਸ਼ਨੀ 'ਚ ਲੋਕਾਂ ਨੇ ਇਤਰਾਜ਼ਾਤ ਕੀਤੇ। ਤੇ ਹੁਣ ਜ਼ਰਾ ਗੌਰ ਕਰੋ ਕਿ ਭਲ ਸਫਾਈ ਦਾ ਕੰਮ ਹੁੰਦਾ ਨਾ, ਜਾਂ ਜਿਨ੍ਹਾਂ ਨੇ ਬਾਅਦ 'ਚ ਛਿਛੜੇ ਛੁਛੜੇ ਚੁੱਕਣੇ ਹੁੰਦੇ ਨੇ ਗੰਦ ਪਿਆ ਹੋਵੇ ਤੇ ਉਹ ਹੁਣ ਉਹਨਾਂ ਨੇ ਆਪਣੇ 3 ਬੰਦੇ ਲਾਂਚ ਕੀਤੇ ਜੀ। ਇਹ ਜ਼ਰਾ ਤਿੰਨਾਂ ਦੀ ਗੱਲਬਾਤ ਸੁਣੋ ਤੇ ਉਹ ਜ਼ਰਾ ਗੌਰ ਕਰੋ ਕਿ ਉਹ ਜਿਹੜਾ ਇਹ ਮੈਂ ਤੁਹਾਨੂੰ ਪਹਿਲਾਂ ਆਖਿਆ ਵੀ ਹੱਥ ਮਿਲਾਉਣ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਮੈਂ ਬੇਨਜ਼ੀਰ ਸਾਹਿਬਾ ਦੀ ਵੀ ਐਗਜ਼ਾਮਪਲ ਦਿੱਤੀ, ਸਭ ਦੀ, ਇਹਨਾਂ ਦੀ ਵੀ ਦਿੱਤੀ, ਇਹ ਵੀ ਹੱਥ ਮਿਲਾਉਂਦੇ ਨੇ। ਸਾਡੀ ਭੈਣ ਸਾਡੀ ਮਰੀਮ ਜਿਹੜੀ ਹੈ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਇਹ ਜਿਹੜਾ ਹੱਥ ਸੀ ਮਿਲਾਉਣਾ ਉਹ ਸਾਡੇ ਕਲਚਰ ਤੋਂ ਜ਼ਰਾ ਥੋੜ੍ਹਾ ਜਿਹਾ ਮੁਖਤਲਿਫ ਸੀ। ਉਹਦੇ 'ਤੇ ਲੋਕਾਂ ਨੇ ਇਤਰਾਜ਼ ਕੀਤਾ। ਕੋਈ ਸਿਰ 'ਚ ਲਾਠੀ ਤਾਂ ਨਹੀਂ ਮਾਰੀ, ਇਤਰਾਜ਼ ਹੀ ਕੀਤਾ ਜ਼ੁਬਾਨ ਨਾਲ। ਲੇਕਿਨ ਜ਼ਰਾ ਗੌਰ ਕਰੋ ਕਿ ਇਹਨਾਂ ਦੇ ਜਿਹੜੇ ਸਾਰੇ ਲੱਗਦੇ ਲੈਂਦੇ ਨੇ ਉਹਨਾਂ ਨੇ ਫਿਰ ਕਿਸ ਤਰ੍ਹਾਂ ਮਾਸ ਸੰਭਾਲਿਆ। ਜ਼ਰਾ ਵੇਖੋ ਤੇ ਵੇਖੋ ਕਿ ਮੇਰਾ ਮਤਲਬ ਲਿਫਾਫੇ ਦੇ ਵਿੱਚ ਕਿੰਨੀ ਕਸ਼ਿਸ਼ ਹੈ। ਤੇ ਮੈਨੂੰ ਇੱਥੋਂ ਇਜਾਜ਼ਤ ਦਿਓ। एक बहुत ही घटिया कैंपेन उन्होंने आज मरीम नवाज के खिलाफ भी शुरू किया है कि वो यूएई के फरमारवा या वो शिकार के लिए आए, वहां उन्होंने मुलाकात की और हैंडशेक किया। उनके ऊपर कैंपेन चलाई जा रही है, मुहिम की जा रही है। मेरे ख्याल है ये काबिल मुजम्मत है। और जिसके भी जो भी सियासत है, वो बुशरा बीबी हो या मरीम नवाज हो या अलीमा खान हो या कोई और हो, सियासत से ख़वातीन की जो किरदार कुशी है ये नहीं होनी चाहिए, किसी भी तौर नहीं होनी चाहिए। और बुशरा बीबी साहिबा के लिए भी जब गंदी जुबान इस्तेमाल की गई थी हमने तब भी मजम्मत की थी, आज भी करते हैं। जो मरियम के साथ हो रहा है उसकी भी मजम्मत है और मजम्मत करते रहेंगे। ये नहीं होना चाहिए और इसके ऊपर एक रेड लकीर लगानी चाहिए, सुर्ख लकीर बना देनी चाहिए, रेड लाइन बन जानी चाहिए औरतों के लिए। अगर उन्होंने हैंडशेक कर लिया है तो ये कौन सी क़यामत आ गई, मुझे इस चीज की समझ नहीं आ रही। और मोहतरमा बेनजीर भुट्टो भी हैंडशेक करती थी, बहुत सारी जगहों पे करती थी। फिर अगर बुशरा बीबी को देखें तो बुशरा बीबी 24 नवंबर को पेशावर से यहाँ इस्लामाबाद आई थी और उससे पहले वो मुकम्मल तौर पे पर्दे में होती थी और उन्होंने ग्लव्स पहने होते थे हाथों पे। लेकिन इस मरतबा उनका जो पर्दा था वो भी मुकम्मल नहीं था, वो भी बड़ा कम था और हाथ भी जो उनके नंगे थे और बल्कि उनकी आस्तीनें भी नजर आ रही थी और इस तरह वो हाथ भी हिला रही थी। उन्होंने तकरीर भी की। अच्छा, जाहिर बात है यहाँ पे पाकिस्तान के अंदर आप जानते हैं कि जो कल्चर है उसमें खवातीन जो है वो मर्दों के साथ हाथ नहीं मिलाती हैं, मर्द भी खवातीन के साथ इस तरह हाथ नहीं मिलाते। लेकिन हकीकत यह है कि वेस्ट के अंदर, इवन मिडिल ईस्ट के अंदर भी जो है ये एक बड़ा नॉर्म समझा जाता है। माजी के अंदर मोहतरमा बेनजीर भुट्टो जब प्राइम मिनिस्टर थी और वो जाके फॉरेन डिग्निटरी से मिलती थी तो वो भी वहाँ पे हैंडशेक करती थी। इसके अंदर थोड़ा सा कुछ एक दोगलापन भी है कुछ जगहों के ऊपर कि अगर मरियम नवाज ने खातून होते हुए किसी मर्द के साथ इस तरह हाथ मिलाया है तो फिर तो इमरान खान साहब ने भी अगर कभी किसी खातून से हाथ मिलाया होगा तो वो भी फिर गलत ही होना चाहिए ना। तो ये एक माजी की तस्वीर एक सामने आई जब इमरान खान साहब क्रिकेट खेला करते थे, वेरी यंग डेज, क्वीन एलिजाबेथ के साथ उस वक्त उन्होंने हाथ मिलाया। इमरान खान साहब का बतौर वजीर आजम भी हमने ये देखा। ये नैन्सी पेलोसी हैं जो स्पीकर रही हैं यूएस के हाउस की, तो उनके साथ भी ये हाथ मिलाते हुए उनकी तस्वीर जो है वो सामने आई। बनीगाला के अंदर भी ये फॉरेन डिप्लोमेट के साथ जो है हाथ मिला रहे हैं। अगर इसमें से भी निकल आए तो खान साहब के अपने बच्चे वेस्ट के अंदर ही मौजूद हैं, तो क्या सलमान और कासिम जो है वो वहां पे खवातीन से हाथ नहीं मिलाते होंगे? मिलाते होंगे, डेफिनेटली मिलाते होंगे। मेरा ख्याल में जो है वो पाकिस्तान तहरीक इंसाफ का कम से कम इस पॉइंट के ऊपर जो एतराज है वो तो कम से कम नहीं बनता। हाँ, लेकिन मरीम नवाज साहबा के हवाले से एक माजी की उनकी स्टेटमेंट है जिसमें उन्होंने जीआईटी के सामने पेश होने से इस वजह से भी इंकार किया कि जी मैं गैर नामहरम मर्दों के सामने जो है मैं नहीं जा सकती इन्वेस्टिगेशन करने के लिए, और उसके अंदर उन्होंने एलिमेंट निकाला। तो यहां पे फिर मरीम नवाज साहिबा की गलती है। रब रखा।